ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਚੌਥੇ ਸੈਗਮੈਂਟ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਸੋ ਜਿਸ ਤਰ੍ਹਾਂ ਕਿ ਸਿੱਖ ਧਰਮ ਵਿੱਚ ਕਿਹਾ ਜਾਂਦਾ ਹੈ ਕਿ ਜੋ ਸੇਵਾ ਦਾ ਜੋ ਦਰਜਾ ਹੈ ਉਹ ਸਭ ਤੋਂ ਉੱਚਾ ਹੈ। ਸੋ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਸੋ ਆਪਾਂ ਹੁਣ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਅੰਮ੍ਰਿਤਸਰ ਦੀ ਇੱਕ ਮਸਜਿਦ ਦੇ ਵਿੱਚ ਉਸ ਦੇ ਬਾਹਰ ਇੱਕ ਜੋ ਸਿੱਖ ਵੀਰ ਨੇ ਉਹਨਾਂ ਨੇ 40 ਸਾਲ ਤੋਂ ਜੁੱਤੀਆਂ ਦੀ ਜੋ ਸਾਂਭ ਸੰਭਾਲ ਹੈ ਉਹ ਉਸ ਦੀ ਸੇਵਾ ਕਰ ਰਹੇ ਨੇ। ਸੋ ਉਹ ਸੇਵਾ ਕਰ ਰਹੇ ਨੇ ਉਹ ਬੜੇ ਹੀ ਨਿਸ਼ਕਾਮ ਹੋ ਕੇ ਉਹ ਕਰ ਰਹੇ ਨੇ, ਮਨ ਦੀ ਖੁਸ਼ੀ ਲਈ ਔਰ ਮਨ ਦੀ ਤ੍ਰਿਪਤੀ ਲਈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਆਪਾਂ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਵਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਇਸ ਮੁੱਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਦੁਨੀਆ ਭਰ ਦੇ ਵਿੱਚ ਹਰ ਮੁਲਕ ਦੇ ਨੈਸ਼ਨਲ ਪੇਪਰ ਹੋਣ, ਉਹਨਾਂ ਦੇ ਟੀਵੀ ਹੋਣ, ਕਰੋਨਾ ਦੇ ਦੌਰ 'ਚ ਜਿਹੜੀ ਸਿੱਖਾਂ ਨੇ ਆਪਣੀ ਲੰਗਰ ਦੀ ਪਰੰਪਰਾ, ਲੰਗਰ ਦੀ ਟ੍ਰੈਡੀਸ਼ਨ ਨੂੰ ਕਾਇਮ ਰੱਖਿਆ ਜੀ, ਲੱਖਾਂ ਨੂੰ ਖਵਾਇਆ। ਸਗੋਂ ਸਾਡੇ ਇੱਕ ਵੀਰ ਰਤਨਦੀਪ ਸਿੰਘ ਉਹਨਾਂ ਨੇ ਸਾਨੂੰ ਲਿਖਿਆ ਕਿ NDTV ਨੇ ਇਸ ਦੇ ਉੱਤੇ ਖਾਸ ਫੀਚਰ ਕੀਤਾ ਹੈ ਜਿਹਦੇ 'ਚ ਕਿ ਵੱਡੇ ਵੱਡੇ ਲੋਕਾਂ ਨੇ ਸਿੱਖਾਂ ਦੀ ਤਾਰੀਫ ਕੀਤੀ ਕਿ ਕਿਵੇਂ ਲੱਖਾਂ ਲੋਕਾਂ ਨੂੰ ਥਾਂ ਥਾਈਂ ਸਿੱਖਾਂ ਨੇ ਫੀਡ ਕੀਤਾ ਹੈ। ਔਰ ਬਹੁਤਿਆਂ ਨੇ ਕਿਹਾ ਕਿ ਸੱਚਮੁੱਚ ਇਹ ਹੈ ਇਨਸਾਨੀਅਤ ਦੀ ਖਿਦਮਤ, ਇਨਸਾਨੀਅਤ ਦੀ ਸੇਵਾ। ਉਸ ਦਾ ਅਸੀਂ ਵਕਤਨ ਬਾ ਵਕਤਨ ਜ਼ਿਕਰ ਕਰਦੇ ਹਾਂ। ਪਰ ਅੱਜ ਜਿਸ ਖਬਰ ਨੇ ਮੇਰਾ ਧਿਆਨ ਖਿੱਚਿਆ, ਕਿਉਂਕਿ ਮੈਂ ਇਹਨਾਂ ਖਬਰਾਂ ਦੀ ਅਹਿਮੀਅਤ ਨੂੰ ਇਸ ਲਈ ਵੀ ਸਮਝਦਾ ਕਿ ਜਦੋਂ ਇਹ ਭਾਰਤ ਵਰਗੇ ਉਸ ਮੁਲਕ 'ਚ ਓਰੀਜੀਨੇਟ ਹੁੰਦੀਆਂ, ਜਿੱਥੇ ਮੁਸਲਮਾਨਾਂ ਦੇ ਖਿਲਾਫ ਸਦੀਆਂ ਤੋਂ ਲਗਭਗ 1000 ਸਾਲ ਦੀ ਇਹਨਾਂ ਦੀ ਸਾਈਕੋ ਹਿਸਟਰੀ ਨਫ਼ਰਤ ਨਾਲ ਭਰੀ ਹੋਈ ਹੈ, ਹਿੰਦੂ ਤਵੀਆਂ ਦੀ, ਬ੍ਰਾਹਮਣਵਾਦੀਆਂ ਦੀ। ਔਰ ਬਹੁਤ ਵਾਰ ਕਿਉਂਕਿ 18ਵੀਂ ਸਦੀ ਦਾ ਪੀਰੀਅਡ ਇਸ ਕਿਸਮ ਦਾ ਸੀ, ਮੁਗਲ ਹੋਣ ਜਾਂ ਦਰਾ ਖੈਬਰ ਪਾਰ ਦੇ ਹਮਲਾਵਰ ਹੋਣ, ਉਹ ਉਹਨਾਂ ਨੇ ਇਸਲਾਮ ਦੀ ਢਾਲ ਨੂੰ ਵਰਤਿਆ। ਤੇ ਜ਼ਾਹਰ ਹੈ ਕਿ ਸਿੱਖ ਜ਼ੁਲਮ ਦੇ ਖਿਲਾਫ ਲੜੇ, ਕੋਈ ਇਸਲਾਮ ਦੇ ਖਿਲਾਫ ਤਾਂ ਲੜਾਈ ਨਹੀਂ ਸੀ, ਜ਼ੁਲਮ ਦੇ ਖਿਲਾਫ ਸੀ। ਇਸ ਦੇ ਉਲਟ ਰਾਦਰ ਸਾਈਂ ਮੀਆਂ ਮੀਰ ਨੂੰ ਗੁਰੂ ਅਰਜਨ ਸਾਹਿਬ ਇਨਵਾਈਟ ਕਰਦੇ ਨੇ ਲਾਹੌਰ ਤੋਂ ਪਾਲਕੀ ਭੇਜ ਕੇ ਦਰਬਾਰ ਸਾਹਿਬ ਦਾ ਨੀਂਹ ਪੱਥਰ ਰੱਖਣ ਦੇ ਲਈ। ਉਹ ਅਸੀਂ ਅਕਸਰ ਜ਼ਿਕਰ ਕਰਦੇ। ਔਰ ਹੁਣ ਦੇ ਦੌਰ 'ਚ ਵੀ ਜਦੋਂ ਸਿੱਖ ਕਸ਼ਮੀਰੀਆਂ ਦੇ ਨਾਲ ਖਲੋਤੇ ਨੇ, ਦਿੱਲੀ 'ਚ ਜਿਹੜੇ CA ਔਰ ਦੂਸਰਿਆਂ ਦੇ ਖਿਲਾਫ ਜਿਹੜੇ ਪ੍ਰੋਟੈਸਟ ਚੱਲ ਰਹੇ ਸੀ, ਜਿਨ੍ਹਾਂ ਨੇ ਉਹਨਾਂ ਨੂੰ ਫੀਡ ਕੀਤਾ, ਜਿੱਥੇ ਮੁਸਲਮਾਨਾਂ ਨੂੰ ਝੂਠੇ ਕੇਸਾਂ 'ਚ ਫਸਾਇਆ, ਉਹਨਾਂ ਨੇ ਸਿੱਖ ਨੌਜਵਾਨ ਵੀ ਫੜੇ ਹੋਏ ਨੇ ਕਿ ਤੁਸੀਂ ਦਹਿਸ਼ਤਗਰਦਾਂ ਦੀ ਮਦਦ ਕੀਤੀ, ਪਰ ਉਹਦੀ ਪਰਵਾਹ ਨਹੀਂ ਹੈ। ਔਰ ਅੱਜ ਇੱਕ ਖਬਰ ਜਿਹੜੀ ਕਿ ਉਹਨਾਂ ਦੀ ਈਵਨ ਮੇਨ ਟ੍ਰਿਬਿਊਨ ਅਖਬਾਰ ਨੇ ਵੀ ਔਰ ਦੂਸਰਿਆਂ ਨੇ ਵੀ ਦਿੱਤੀ ਹੈ, ਔਰ ਉਹਦਾ ਹੈਡਲਾਈਨ ਇਹ ਹੈ, ਫॉर 40 years ਸਿੱਖ ਵੈਂਡਰ ਪਰਫਾਰਮਿੰਗ ਸੇਵਾ ਐਟ ਮੌਸਕ ਇਨ ਅੰਮ੍ਰਿਤਸਰ। ਇਹ ਇੱਕ ਸਿੱਖ ਬਜ਼ੁਰਗ ਜਿਹੜਾ ਪਿਛਲੇ 40 ਸਾਲਾਂ ਤੋਂ ਜਦੋਂ ਜੁਮੇ ਦੀ ਨਮਾਜ਼ ਹੁੰਦੀ ਹੈ, ਇਹ ਬਾਹਰ ਜਿੱਥੇ ਜੁੱਤੀਆਂ ਲਾਹੀਆਂ ਜਾਂਦੀਆਂ, ਔਰ ਇਹ ਵੀ ਵੈਸੇ ਇਹ ਇੱਕ ਵੀਕਰ ਪੁਆਇੰਟ ਹੈ ਸਾਡੇ ਤਾਂ। ਚਲੋ ਸਿੱਖਾਂ ਦੇ ਗੁਰਦੁਆਰਿਆਂ 'ਚ ਅਸੀਂ ਜੋੜਾ ਘਰ ਬਣਾ ਦਿੱਤੇ, ਟੋਕਨ ਦਿੱਤੇ ਜਾਂਦੇ ਨੇ, ਤੁਸੀਂ ਜਮ੍ਹਾਂ ਕਰਾਉਂਦੇ ਹੋ ਜੁੱਤੀਆਂ ਜਾਂ ਦੂਜਾ। ਤੇ ਇਹ ਵੀ ਤਾਂ ਹੀ ਸ਼ੁਰੂ ਹੋਇਆ ਹੋਏਗਾ ਕਿ ਵੀ ਜਦੋਂ ਤੁਸੀਂ ਨਵੀਂ ਜੁੱਤੀ ਪਾ ਕੇ ਜਾਂ ਚੰਗੀ ਜੁੱਤੀ ਤੁਹਾਡੀ ਅੰਦਰ ਗੁਰਦੁਆਰੇ ਜਾਂ ਮਸਜਿਦ ਜਾਂ ਮੰਦਿਰ 'ਚ ਜਾਓ, ਬਹੁਤ ਵਾਰੀ ਬਾਹਰ ਆਇਆ ਜੁੱਤੀ ਗਾਇਬ ਹੁੰਦੀ ਸੀ। ਹੁਣ ਤੁਸੀਂ ਦੇਖੋ ਕਿਸ ਕਿਸਮ ਦੇ ਅਸੀਂ ਲੋਕ ਹੈ। ਇੱਕ ਪਾਸੇ ਅਸੀਂ ਰੱਬ 'ਚ ਯਕੀਨ ਰੱਖਦੇ ਹਾਂ, ਡਰਾਮਾ ਵੀ ਕਰਦੇ ਹਾਂ ਕਿ ਭਾਈ ਅਸੀਂ ਲਗਾਤਾਰ ਨਿਤਨੇਮੀ ਹੈ ਜਾਂ ਨਮਾਜ਼ੀ ਹੈ, ਤੇ ਬਹੁਤ ਵਾਰੇ ਹੁੰਦਾ ਵੀ ਫਿਰ ਜਿਹੜਾ ਕੋਈ ਜੁੱਤੀ ਪਾ ਕੇ ਅੰਦਰ ਨਮਾਜ਼ ਵੀ ਪੜ੍ਹ ਰਿਹਾ, ਉਹਦਾ ਧਿਆਨ ਬਾਹਰ ਜੁੱਤੀ 'ਚ ਹੁੰਦਾ ਵੀ ਜਦੋਂ ਮੈਂ ਵਾਪਸ ਆਣਾ ਉੱਥੇ ਮੈਨੂੰ ਮਿਲੇਗੀ ਕਿ ਨਹੀਂ। ਔਰ ਇਹੀ ਇੱਕ ਕਾਰਨ ਰਿਹਾ ਕਿ ਕਈ ਥਾਂ ਤੇ ਈਵਨ ਜੁੱਤੀ ਦੇ ਉੱਤੇ ਹੀ ਜਿਹੜਾ ਤੁਸੀਂ ਜਿਹੜਾ ਤੁਹਾਡਾ ਧਿਆਨ ਟਿਕਿਆ ਰਹਿੰਦਾ, ਉਸ ਤੋਂ ਬਾਹਰ ਤੁਸੀਂ ਰੱਬ ਨੂੰ ਕਿਹੜਾ ਤੁਸੀਂ ਯਾਦ ਕਰਨਾ। ਸੋ ਮੈਂ ਸਮਝਦਾ ਵੀ ਇਸ ਸਿੱਖ ਨੇ ਜਿਹੜੀ ਸੇਵਾ ਵੀ ਚੁਣੀ ਉਹ ਇਹ ਕਿ ਮੌਸਕ ਇਨ ਅੰਮ੍ਰਿਤਸਰ ਹੈਜ਼ ਏ ਰੇਅਰ ਐਲਾਈ ਬਲਜਿੰਦਰ ਸਿੰਘ, ਜਿਹੜੇ 60 ਸਾਲ ਦੀ ਉਹਨਾਂ ਦੀ ਉਮਰ ਹੈ, ਤੇ ਜੇ 40 ਸਾਲ ਤੋਂ ਕਰ ਰਹੇ ਨੇ, ਜਦੋਂ ਉਹ 20 ਸਾਲ ਦੇ ਸੀ। ਔਰ ਉਹਨਾਂ ਨੂੰ ਪੁੱਛਿਆ ਵੀ ਜਦੋਂ ਤੁਸੀਂ ਕਿਤੇ ਜਾਂਦੇ ਹੋ, ਕਹਿੰਦੇ ਨਹੀਂ ਫਿਰ ਮੈਂ ਆਪਣੇ ਬੇਟੇ ਨੂੰ ਭੇਜ ਦਿੰਦਾ। ਔਰ ਇਹ ਕੋਈ ਗਰੀਬ ਨਹੀਂ ਹੈਗਾ, ਮੇਰਾ ਬੇਟਾ ਇੱਕ ਮਲੇਸ਼ੀਆ 'ਚ ਹੈ, ਦੂਜਾ ਹੈ। ਉਹਨਾਂ ਨੇ ਕਿਹਾ ਕਿ ਹੈਜ਼ ਬੀਨ ਡੂਇੰਗ ਸੇਵਾ ਐਟ ਖੈਰੂਦੀਨ ਮੌਸਕ ਲੋਕੇਟਡ ਇਨ ਨੈਰੋ ਲੇਨਸ ਆਫ ਵਾਰਡ ਸਿਟੀ ਆਫ ਅੰਮ੍ਰਿਤਸਰ ਨੋਨ ਐਜ਼ ਜਾਮਾ ਮਸਜਿਦ। ਔਰ ਦਰਸ਼ਕ ਦੇਖ ਸਕਦੇ ਨੇ ਬੜੀ ਜਿਹੜੀ ਹੈ ਉਹ ਚੰਗੀ ਮਸਜਿਦ ਬਣੀ ਹੋਈ ਹੈ, ਔਰ ਉਹਦਾ ਨਾਮ ਵੀ ਜਾਮਾ ਮਸਜਿਦ ਕਿਹਾ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਭਾਈ ਮੈਂ ਉਹਨਾਂ ਜੁੱਤੀਆਂ ਦੇ ਜਿਹੜੇ ਮੁਸਲਮਾਨ ਡਿਵੋਟੀ ਅੰਦਰ ਫਰਾਈਡੇ ਪ੍ਰੇਅਰਸ ਲਈ ਜਾਂਦੇ ਨੇ,
ਮੈਂ ਉਹਨਾਂ ਦੀ ਜੁੱਤੀਆਂ ਦੇ ਸਰਾਣੇ ਬੈਠਦਾ ਹਾਂ ਉਸ ਦੀ ਹਿਫਾਜ਼ਤ ਕਰਨ ਦੇ ਲਈ। ਜੀ I am a Sikh by birth and secular by nature. For me, humanity is above any religion. Choosing to serve in a mosque was my way of propagating Guru Nanak's universal message of brotherhood and harmony. ਸੋ ਨਾਈਸ। कि मैं सिख हैं और बहुत खूबसूरत दर्शनी बाबा है। उन्होंने कहा कि जी मैं गुरु नानक साहब का मैसेज है इंसानियत का और आपसी सहनशीलता ਦਾ ਜੀ ਤੇ ਮੈਂ ਮਸਜਿਦ ਦੇ ਵਿੱਚ ਇਹ ਸੇਵਾ ਕਰਕੇ ਇਸ ਮੈਸੇਜ ਨੂੰ ਦੇ ਰਹੇ ਹਾਂ। ਔਰ ਉਹਨਾਂ ਨੂੰ ਜਿਹੜੇ ਸਾਰੇ ਮੁਸਲਮਾਨ ਡਿਵੋਟੀ ਵੀ ਨੇ ਪਿਆਰ ਨਾਲ ਭਾਜੀ ਸਰਦਾਰ ਜੀ ਕਰਕੇ ਸੰਬੋਧਨ ਕਰਦੇ ਨੇ। ਔਰ ਉਹਨਾਂ ਨੇ ਕਿਹਾ ਵੀ 1980 ਤੋਂ ਉਹ ਇਹ ਸੇਵਾ ਲਗਾਤਾਰਤਾ ਨਾਲ ਕਰ ਰਹੇ ਨੇ। ਵੈਰੀ ਨਾਈਸ। I take care of their shoes while they offer prayers inside with a carefree mind, ਤਾਂ ਕਿ ਅੰਦਰ ਨਮਾਜ਼ ਪੜ੍ਹਦਿਆਂ ਨੂੰ ਫਿਕਰ ਨਾ ਹੋਏ ਕਿ ਬਾਹਰ ਜਾਂਦਿਆਂ ਜੁੱਤੀ ਚੁੱਕੀ ਜਾਣੀ ਹੈ। ਫਿਰ ਉਹਨਾਂ ਜਦੋਂ ਪੁੱਛਿਆ ਕਿ ਉਹ ਉਹਨਾਂ ਨੂੰ ਇਸ ਸੇਵਾ ਚੋਂ ਕੀ ਮਿਲਦਾ ਹੈ, he said just an inner satisfaction. In return I get blessings from devotees which are pure in nature. ਨਾਈਸ। ਕਿ ਜਦੋਂ ਮੈਨੂੰ ਉਹ ਅਸੀਸ ਦਿੰਦੇ ਨੇ ਜਿਹੜੇ ਜਿਨ੍ਹਾਂ ਦੇ ਮੈਂ ਕਰਦਾ ਇਹੀ ਮੈਨੂੰ ਬਹੁਤ ਖੁਸ਼ੀ ਦਿੰਦੀ ਹੈ। ਜੀ ਔਰ ਉਹਨਾਂ ਕਿਹਾ ਵੀ I hardly missed a single occasion here since the past 4 decades. ਮੈਂ 40 ਸਾਲਾਂ 'ਚ ਕੋਈ ਦਿਨ ਮੀਂਹ ਜਾਏ ਹਨੇਰੀ ਜਾਏ ਮੈਂ ਕਦੇ ਮਿਸ ਨਹੀਂ ਕੀਤਾ ਹੈ। If I am away to attend any social or domestic exigency, my son Baldev Singh does seva on my behalf at the mosque on Friday. ਫਿਰ ਮੈਂ ਆਪਣੇ ਬੱਚੇ ਦੀ ਡਿਊਟੀ ਲਾਈ ਹੋਈ ਹੈ। ਜੀ ਔਰ ਉਹਨਾਂ ਕਿਹਾ ਮੇਰੇ 2 ਬੱਚੇ ਨੇ ਔਰ ਇਸ ਸਾਰੇ 'ਚ ਜਿਹੜਾ ਇੱਕ ਮਲੇਸ਼ੀਆ 'ਚ ਹੈ ਔਰ ਜਿਹੜੇ ਇਮਾਮ ਨੇ ਜਾਮਾ ਮਸਜਿਦ ਦੇ ਮੌਲਾਨਾ ਹਾਮਿਦ ਹੁਸੈਨ ਉਹਨਾਂ ਨੇ ਕਿਹਾ ਕਿ I have never seen any person with so much selfless devotion in my life. Imam of Jama Masjid Maulana Hamid Hussain said ਕਿ ਮੈਂ ਆਪਣੀ ਜ਼ਿੰਦਗੀ 'ਚ ਇਹੋ ਜਿਹਾ ਸੈਲਫਲੈਸ ਨਿਸ਼ਕਾਮ ਜੀ ਬਿਨਾਂ ਡਿਜ਼ਾਇਰ ਤੋਂ ਸੇਵਾ ਕਰਨ ਵਾਲਾ ਕੋਈ ਨਹੀਂ ਦੇਖਿਆ। ਬੇਸ਼ੱਕ ਸਾਡੇ ਕੋਲ ਮੈਸੇजेस ਵੀ ਨੇ ਫੇਸਬੁੱਕ ਤੇ। ਹੁਣ ਅਸੀਂ ਆਉਣ ਵਾਲੇ ਦਿਨਾਂ 'ਚ ਜਿਹੜਾ ਹੈ ਟਾਈਮ ਦੀ ਕਦਰ ਕਰਾਂਗੇ। ਟਾਈਮ ਦੀ ਕਦਰ ਕਰਾਂਗੇ। ਅੱਜ ਥੋੜਾ ਜਿਹਾ ਲੇਟ ਸਟਾਰਟ ਹੋਣ ਕਰਕੇ ਵਿੱਚੋਂ ਉਹਨੇ ਕਰ ਲਿਆ, ਪਰ ਬਾਬਾ ਫਰੀਦ ਗੰਜ ਸ਼ੱਕਰ ਜਿਨ੍ਹਾਂ ਦੀ ਰੂਹਾਨੀਅਤ ਦੇ ਨਗੇਟਸ ਆਫ ਸਪਿਰਿਚੁਅਲਿਟੀ ਜਿਹੜੇ ਸਿਆਣਪ ਦੀਆਂ ਸੋਨ ਡਲੀਆਂ ਨੇ ਉਹ ਅਸੀਂ ਰੋਜ਼ਾਨਾ ਉਹਨਾਂ ਨੂੰ ਤੇ ਵਿਚਾਰ ਕਰਦੇ ਹਾਂ। ਜੀ ਅੱਜ 2 ਸ਼ਲੋਕ ਬਾਬਾ ਫਰੀਦ ਜੀ ਦੇ ਅਸੀਂ ਚੁਣੇ ਨੇ। ਸ਼ਲੋਕ ਨੰਬਰ 47 ਔਰ 48 ਲਗਭਗ 130 ਸ਼ਲੋਕ ਬਾਬਾ ਫਰੀਦ ਜੀ ਦੇ ਔਰ 4 ਪੂਰੇ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੇ ਜਿਹੜੇ ਸਾਡੀ ਇਟਰਨਲ ਜਾਗਤ ਜੋਤ ਗੁਰੂ ਨੇ। ਔਰ ਇਹ ਪਹਿਲਾ ਸ਼ਲੋਕ ਹੈ, ਫਰੀਦਾ ਖਿੰਜੜ ਮੇਖਾਂ ਅਗਲੀਆਂ ਜਿੰਦ ਨ ਕਾਈ ਮੇਖ ਵਾਰੀ ਆਪੋ ਆਪਣੀ ਚਲੇ ਮਸਾਇਕ ਸ਼ੇਖ। ਜੀ ਇਹ ਜਿਹੜੇ ਰੂਹਾਨੀ ਇਨਸਾਨ ਹੁੰਦੇ ਨੇ ਫਕੀਰ ਹੁੰਦੇ ਨੇ ਇਹਨਾਂ ਦਾ ਗੱਲ ਕਹਿਣ ਦਾ ਅੰਦਾਜ਼ ਇਹ ਹਰ ਚੀਜ਼ ਚੋਂ ਸਬਕ ਦਿੰਦੇ ਨੇ ਸਬਕ ਲੈਂਦੇ ਨੇ ਔਰ ਐਡਰੈਸ ਆਪਣੇ ਆਪ ਨੂੰ ਕਰਦੇ ਨੇ। ਜਦੋਂ ਸ਼ੁਰੂਆਤ ਹੀ ਫਰੀਦਾ ਨਾਲ ਹੁੰਦੀ ਹੈ ਤਾਂ ਆਪਣੇ ਆਪ ਨੂੰ ਕਹਿ ਰਹੇ ਨੇ ਕਿ ਫਰੀਦਾ ਗਿੰਜੜ ਮੇਖਾ ਅਗਲੀਆਂ, ਕਿ ਤੂੰ ਜਿਹੜੀ ਗੋਦੜੀ ਪਾਈ ਹੋਈ ਹੈ ਇਸ ਦੇ ਵਿੱਚ ਵਾਧੂ ਟਾਕੀਆਂ ਲੱਗੀਆਂ ਹੋਈਆਂ ਨੇ। ਇਹ ਵੀ ਜਦੋਂ ਤੁਸੀਂ ਫਕੀਰੀ ਦਾ ਇਹ ਨਹੀਂ ਹੈ। ਇੱਥੇ ਤਾਂ ਹੁਣ ਬਹੁਤ ਸਾਰੇ ਸਾਡੇ ਬਾਬੇ ਫੈਂਸੀ ਡਰੈਸ ਪਾਏ ਹੁੰਦੇ ਨੇ ਉਹਨਾਂ ਨੇ ਔਰ ਵੱਡੀਆਂ ਵੱਡੀਆਂ ਕਾਰਾਂ ਔਰ ਕਿਸ ਕਿਸਮ ਦਾ ਫਰਾਡ ਹੈ ਇਹ ਸੱਚਮੁੱਚ, ਕਿਉਂਕਿ ਉਹਨਾਂ ਦਾ ਦੁਨਿਆਵੀ ਕਿਸੇ ਚੀਜ਼ ਦੇ ਨਾਲ ਉਹ ਕੋਈ ਕੱਪੜਿਆਂ ਦੇ ਉਹਨਾਂ ਨੇ ਉਹ ਨਹੀਂ ਸੀ ਬਣਾਏ ਹੁੰਦੇ, ਵਾਰਡਰੋਬ ਨਹੀਂ ਸੀ ਹੁੰਦੀ ਜਿਵੇਂ ਅੱਜ ਦੇ ਬਾਬਿਆਂ ਦੀ ਹੈ ਕਿ ਵੀ ਕਿੱਥੇ ਨਿਕਲਣ ਲੱਗੇ ਕਿਹੜਾ ਚੋਲਾ ਪਾਣਾ ਹੈ, ਕਿਹੜਾ ਕਿਹਦੇ ਨਾਲ ਕੀ ਲੱਗਾ ਹੋਇਆ, ਸੋਨੇ ਦੇ ਬਟਨਾਂ ਵਾਲੇ ਝੋਲੇ ਵੀ ਨੇ। ਇਹ ਉਹ ਸੀ ਜਿਹੜੇ ਆਮ ਲੋਕਾਂ ਦੇ ਪਿਆਰ ਦੇ ਵਿੱਚ ਰਹਿੰਦੇ ਆ, ਬਿਲਕੁਲ ਗੁਰਬਤ ਦੀ ਜ਼ਿੰਦਗੀ ਜਿਉਂਦੇ ਸੀ। ਔਰ ਜੋ ਹੈ ਉਹ ਵੀ ਉਹਨਾਂ ਨੇ ਸੂਈ ਧਾਗੇ ਨਾਲ ਟਾਕੀਆਂ ਲਾ ਲਾ ਕੇ ਜੇ ਫਟ ਜਾਏ ਤੇ ਉਹਨੂੰ ਪਾ ਲੈਣਾ। ਉਹਨਾਂ ਕਹੇ ਉਹ ਬਾਬਾ ਫਰੀਦ ਕਹਿੰਦੇ ਨੇ ਕਿ ਦੇਖੋ ਮੇਰੀ ਜਿਹੜੀ ਇਹ ਮੈਂ ਜੋ ਪਾਇਆ ਲਿਬਾਸ ਮੇਰਾ ਇਹ ਦਰਵੇਸ਼ੀ ਦਾ, ਇਸ ਦੇ ਉੱਤੇ ਬਹੁਤ ਸਾਰੀਆਂ ਟਾਕੀਆਂ ਲੱਗੀਆਂ ਹੋਈਆਂ ਨੇ, ਅਗਲੀਆਂ ਬਹੁਤ ਵਾਧੂ ਮੇਖਾਂ ਟਾਕੀਆਂ। ਪਰ ਇਹ ਜਿਹੜੀ ਜਿੰਦ ਹੈ ਜਿਹੜੀ ਜ਼ਿੰਦਗੀ ਹੈ ਵੀ ਇਹ ਤਾਂ ਟਾਕੀ ਇੱਕ ਦੂਜੇ ਤੋਂ ਅੱਡ ਨਹੀਂ ਹੋਏਗੀ ਕਿਉਂਕਿ ਮੈਂ ਸੀਤੀ ਹੋਈ ਹੈ, ਪਰ ਜਿਹੜੀ ਮੇਰੀ ਜਿੰਦ ਮੇਰੀ ਰੂਹ ਮੇਰੇ ਵਜੂਦ 'ਚ ਪਈ ਹੈ ਇਹਨੂੰ ਤਾਂ ਕੋਈ ਟਾਕੀ ਨਹੀਂ ਲੱਗੀ ਹੋਈ। ਹੁਣ ਟਾਕੀ ਜਿਹੜੀ ਹੈ ਉਹ ਅੱਡ ਨਹੀਂ ਹੋਣ ਦਿੰਦੇ, ਉਸੀ ਸੀਤੀਆਂ ਹੁੰਦੀਆਂ ਨੇ। ਹਾਲਾਂ ਜਿਵੇਂ ਸ਼ਿਵ ਬਟਾਲਵੀ ਦਾ ਇਹ ਕਹਿਣਾ ਹੈ ਇਸ ਦੇ ਉੱਤੇ ਕਿ
ਸਿਉਣ ਨੂੰ ਤਾਂ ਲੱਖ ਵਾਰੀ ਸੀਤੀਆਂ ਵੀ ਜਾਂਦੀਆਂ ਨੇ, ਨਾ ਪਰ ਲੀਰਾ ਰਹਿੰਦਾ ਸਿਉਂ ਕੇ ਵੀ ਲੀਰਾਂ ਦਾ। ਜੀ ਅਸੀਂ ਕਹਿੰਦੇ ਨਾ ਉਹਨੇ ਲੀਰਾਂ ਪਾਈਆਂ, ਲੀਰਾਂ ਪਾਈਆਂ, ਪਰ ਲੀਰਾਂ ਵੀ ਤਾਂ ਵੱਜੀਆਂ ਹੋਈਆਂ ਨੇ। ਬਾਬਾ ਫਰੀਦ ਕਹਿੰਦੇ ਨੇ ਵੀ ਇੰਨੀਆਂ ਟਾਕੀਆਂ ਮੇਖਾਂ ਨੇ ਜਿਨ੍ਹਾਂ ਨੇ ਬੰਨਿਆ ਹੋਇਆ, ਪਰ ਜਿੰਦ ਨਾ ਕਾਈ ਮੇਖ, ਜਿੰਦ ਦੇ ਉੱਤੇ ਤਾਂ ਕੋਈ ਟਾਕੀ ਵੀ ਨਹੀਂ, ਉਹਨੂੰ ਰੋਕਣਾ ਕਿਨੇ? ਜਦੋਂ ਜਾਣ ਦਾ ਵੇੜਾ ਆਇਆ, ਵਾਰੀ ਆਪੋ ਆਪਣੀ ਚਲੇ ਮਸਾਇਕ ਸ਼ੇਖ। ਮਸਾਇਕ ਸ਼ੇਖ ਦਾ ਪਲੂਰਲ ਹੈ ਕਿ ਇੱਕ ਸ਼ੇਖ ਮਤਲਬ ਬਹੁਤ ਜਿਹੜੇ ਮਜ਼ਹਬੀ ਲੋਕ ਵੀ ਨੇ ਵੱਡੇ, ਉਹ ਵੀ ਵਾਰੋ ਵਾਰੀ ਤੁਰੇ ਜਾਂਦੇ ਨੇ, ਕੋਈ ਉਹਨਾਂ ਨੂੰ ਡੱਕਣ ਵਾਲਾ ਨਹੀਂ। ਟਾਕੀ ਘੱਟੋ ਘੱਟ ਰੋਕ ਤਾਂ ਦਿੰਦੀ ਹੈ ਉਹਨੂੰ ਫਟੇ ਹੋਏ ਚੋਲੇ ਨੂੰ। ਔਰ ਦੂਸਰਾ ਸ਼ਲੋਕ ਵੀ ਇਸੇ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਜਦੋਂ ਮੌਤ ਦਾ ਮਲਕੁਲ ਮੌਤ ਆਉਂਦਾ ਹੈ ਤੇ ਕਿਵੇਂ ਜਿੰਦ ਨੂੰ ਕੱਢ ਕੇ ਲੈ ਜਾਂਦਾ ਹੈ ਔਰ ਕੋਈ ਪੇਸ਼ ਨਹੀਂ ਜਾਂਦੀ। ਫਰੀਦਾ ਦੋਹੋਂ ਦੀਵੀ ਬਲੰਦਿਆਂ, ਮਲਕ ਬੈਠਾ ਆਏ, ਗੜ ਲੀਤਾ ਘਟ ਲੁੱਟਿਆ, ਦੀਵੜੇ ਗਿਆ ਬੁਝਾਏ। ਹੁਣ ਦੀਵੜੇ ਨੇ ਦੋ ਅੱਖਾਂ, ਹੁਣ ਜ਼ਾਹਰ ਹੈ ਦੀਵਾ ਰੋਸ਼ਨੀ ਦਾ ਪ੍ਰਤੀਕ ਹੈ, ਨੂਰ ਦਾ ਪ੍ਰਤੀਕ ਹੈ, ਅੱਖਾਂ 'ਚ ਵੀ ਰੋਸ਼ਨੀ ਹੈ। ਔਰ ਰੋਸ਼ਨੀ ਇਸ ਲਈ ਹੈ ਅੱਖਾਂ ਖੁੱਲੀਆਂ ਵੀ ਹੋਣ, ਜੇ ਦਿਮਾਗ ਦੇ ਪਿੱਛੋਂ ਨਾ ਆ ਰਹੀ ਹੋਏ ਰੋਸ਼ਨੀ ਤੇ ਤੁਹਾਨੂੰ ਨਜ਼ਰ ਵੀ ਕੁਛ ਨਹੀਂ ਆਉਂਦਾ। ਪਰ ਇੱਧਰ ਬਾਬਾ ਫਰੀਦ ਬੜੇ ਪਿਆਰੇ ਅੰਦਾਜ਼ 'ਚ ਕਹਿੰਦੇ ਨੇ, ਮਲਕ ਜਦੋਂ ਕਹਿੰਦੇ ਨੇ ਤਾਂ ਮਲਕੁਲ ਮੌਤ, ਮੌਤ ਦਾ ਫਰਿਸ਼ਤਾ, ਮੌਤ ਦਾ ਦੇਵਤਾ। ਅਜ਼ਰਾਇਲ ਵੀ ਉਹਨੂੰ ਕਹਿੰਦੇ ਨੇ, ਮਲਕੁਲ ਮੌਤ ਵੀ ਹੈ। ਸਾਡੇ ਈਸ ਦੀ ਪਰੰਪਰਾ 'ਚ ਜਮਰਾਜ ਹੈ ਮੌਤ ਦਾ ਦੇਵਤਾ, ਕਿ ਭਾਈ ਉਹ ਜਿਹੜੇ ਜਮਦੂਤ ਉਹ ਆ ਕੇ ਲੈ ਜਾਂਦੇ ਨੇ। ਸੋ ਬਾਬਾ ਫਰੀਦ ਕਹਿੰਦੇ ਨੇ, ਫਰੀਦਾ ਦੋਹੋਂ ਦੀਵੀ ਬਲੰਦਿਆਂ, ਮਲਕ ਬੈਠਾ ਆਏ, ਕਿ ਅਜੇ ਤਾਂ ਮੇਰੀਆਂ ਅੱਖਾਂ ਦੋਨੋਂ ਖੁੱਲੀਆਂ ਹੀ ਸੀ, ਕੋਈ ਮੈਂ ਅੰਨਾ ਨਹੀਂ ਸੀ ਹੋਇਆ, ਤੇ ਮੌਤ ਦਾ ਦੇਵਤਾ ਆ ਕੇ ਬੈਠ ਗਿਆ। ਗੜ ਲੀਤਾ ਘਟ ਲੁੱਟਿਆ, ਕਿ ਉਹਨੇ ਮੇਰਾ ਜਿਹੜਾ ਸਰੀਰ ਰੂਪੀ ਕਿਲ੍ਹਾ ਉਹ ਖੋਹ ਲਿਆ। ਗੜ ਕਿਲ੍ਹੇ ਨੂੰ ਕਹਿੰਦੇ ਨੇ, ਔਰ ਘਟ ਕਹਿੰਦੇ ਨੇ ਦਿਲ ਨੂੰ। ਉਹਨੇ ਕੀ ਕੀਤਾ? ਮੌਤ ਦੇ ਮਲਕੁਲ ਮੌਤ ਨੇ ਗੜ ਲੀਤਾ ਘਟ ਲੁੱਟਿਆ, ਉਹਨੇ ਸਰੀਰ ਤੇ ਕਬਜ਼ਾ ਕੀਤਾ, ਦਿਲ ਨੂੰ ਕੱਢ ਕੇ ਬਾਹਰ ਮਾਰੇ, ਦੀਵੜੇ ਗਿਆ ਬੁਝਾਏ। ਤੇ ਜਿਹੜੀਆਂ ਅੱਖਾਂ ਨੇ ਉਹ ਵੀ ਨਾਲ ਹੀ ਬੰਦ ਹੋ ਗਈਆਂ, ਕਿਉਂਕਿ ਸਰੀਰ ਲੁੱਟਿਆ ਗਿਆ ਔਰ ਦਿਲ ਜਿਹੜਾ ਉਹ ਉਹਦੇ ਤੇ ਉਹਨੇ ਕਬਜ਼ਾ ਕਰ ਲਿਆ। ਸੋ ਇਹ ਯਾਦ ਦਹਾਨੀ ਹੈ। ਹੁਣ ਤੁਸੀਂ ਦੋਨੋਂ ਇਹਨਾਂ ਸ਼ਲੋਕਾਂ ਨੂੰ ਦੇਖੋਗੇ ਤੇ ਇਹ ਉਸ ਮੁਹੱਬਤ ਦੇ ਨਾਲ ਗੱਲ ਸਮਝਾਈ ਹੈ ਕਿ ਇਹ ਜੇ ਅੱਜ ਅੱਖਾਂ ਜਿਹੜੀਆਂ ਨੇ ਇਹਨਾਂ 'ਚ ਨੂਰ ਹੈ, ਰੋਸ਼ਨੀ ਹੈ, ਸ਼ਾਇਦ ਅਗਲੇ ਪਲ ਨਾ ਹੋਏ। ਔਰ ਇਹੀ ਸਬਕ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਤੇ ਗੁਰੂ ਸਾਹਿਬ ਨੇ ਫਰਮਾਇਆ, ਹਰ ਜਪੰਦਿਆਂ ਖਿਨ ਢਿੱਲ ਨਾ ਕੀਚਈ ਮੇਰੀ ਜਿੰਦੜੀਏ, ਮਤ ਕੇ ਜਾਪੈ ਸੌ ਆਵੇ ਕੇ ਨਾ ਆਵੇ ਰਾਮ। ਕਿ ਇੱਕ ਛਿਨ ਵੀ, ਇੱਕ ਪਲ ਵੀ, ਇੱਕ ਪਲਖ ਅੱਖ ਦੀ ਆਈਲਿਡ ਚਮਕਣ ਜਿੰਨਾ ਵੀ ਵਕਤ ਜ਼ਾਇਆ ਨਾ ਕਰੋ। ਹਰ ਜਪੰਦਿਆਂ ਖਿਨ ਢਿੱਲ ਨਾ ਕੀਚਈ ਮੇਰੀ ਜਿੰਦੜੀਏ, ਮਤ ਕੇ ਜਾਪੈ ਸੌ ਆਵੇ ਕੇ ਨਾ ਆਵੇ ਰਾਮ। ਪਤਾ ਨਹੀਂ ਅਗਲਾ ਸਾਹ ਆਉਣਾ ਵੀ ਹੈ ਕਿ ਨਹੀਂ ਆਉਣਾ। ਔਰ ਅਸੀਂ ਆਪਣੇ ਦਰਸ਼ਕਾਂ ਨੂੰ ਜਿਨ੍ਹਾਂ ਨੇ ਇਹ ਸਾਰੇ 3.5 ਮਹੀਨੇ ਦੇ ਪੀਰੀਅਡ ਸਾਡੇ ਲਈ ਦੁਆਵਾਂ ਕੀਤੀਆਂ, ਸਕਾਈਪ ਰਾਹੀਂ ਸਾਥ ਦਿੱਤਾ ਹੈ, ਔਰ ਜਿਨ੍ਹਾਂ ਨੇ ਹੌਸਲਾ ਦਿੱਤਾ ਹੈ। ਕਈਆਂ ਨੇ ਇਹ ਵੀ ਕਿਹਾ ਜੀ ਮਜ਼ਾ ਨਹੀਂ ਆਉਂਦਾ ਆਮੋ ਸਾਹਮਣੇ ਬੈਠ ਕੇ ਪ੍ਰੋਗਰਾਮ ਕਰੋ। ਅਸੀਂ ਆ ਗਏ ਹਾਂ ਜੀ ਤੁਹਾਡੇ ਕਚਹਿਰੀ ਵਿੱਚ, ਦਰਬਾਰ 'ਚ। ਕਚਹਿਰੀ ਨੂੰ ਵੈਸੇ ਦਰਬਾਰ ਕਹਿੰਦੇ ਨੇ, ਸੱਚਾ ਦਰਬਾਰ ਤਾਂ ਰੱਬ ਦਾ ਹੈ, ਪਰ ਇਹ ਸਾਡੇ ਪਿਆਰਿਆਂ ਦਾ ਦਰਬਾਰ ਹੈ। ਔਰ ਅਸੀਂ ਐਕਸਪੈਕਟ ਵੀ ਕਰਾਂਗੇ ਕਿ ਤੁਸੀਂ ਵੱਧ ਤੋਂ ਵੱਧ ਇੱਕ ਗੱਲ, ਭਾਵੇਂ ਤੁਸੀਂ ਵੀ ਕਹਿੰਦੇ ਹੋ ਪਰ ਮੈਂ ਵੀ ਇੱਕ ਅੱਧੀ ਵਾਰੀ ਕਹਿ ਦਿੰਦਾ ਕਿ ਸਾਨੂੰ ਜਦੋਂ ਅਸੀਂ ਤੁਹਾਨੂੰ ਇਹ ਕਹਿੰਦੇ ਹਾਂ ਕਿ ਭਾਈ ਲਾਈਕ ਕਰੋ ਜਾਂ ਸ਼ੇਅਰ ਕਰੋ, ਤੇ ਸਾਨੂੰ ਕੋਈ ਹੋਰ ਤਵੱਕੋ ਨਹੀਂ ਹੁੰਦੀ। ਸਾਡਾ ਇਹ ਹੈ ਵੀ ਇੱਕ ਪਾਸੇ ਝੂਠ ਦਾ ਪ੍ਰਚਾਰ ਹੈ ਚਾਰ ਚਫੇਰੇ, ਤੇ ਇਹ ਸੁਨੇਹਾ ਵੱਧ ਤੋਂ ਵੱਧ ਸਾਡੇ ਵੀਰਾਂ ਭੈਣਾਂ ਤੱਕ ਪਹੁੰਚੇ। ਸੋ ਤੁਸੀਂ ਯਕੀਨੀ ਬਣਾਓ ਆਪਣੇ ਜਿਹੜੇ ਤੁਹਾਡੇ ਵੈਲ ਵਿਸ਼ਰ ਨੇ, ਜਾਣੂ ਨੇ, ਪਰਿਵਾਰ ਵਾਲੇ ਨੇ, ਉਹਨਾਂ ਤੱਕ ਇਹ ਮੈਸੇਜ ਔਰ ਸਾਨੂੰ ਇਨਪੁਟ ਵੀ ਦਿਓ। ਆਉਣ ਵਾਲੇ ਦਿਨਾਂ 'ਚ ਅਸੀਂ ਤੁਹਾਡੀਆਂ ਲਿਖਤਾਂ ਵੀ, ਤੁਹਾਡੇ ਮੈਸੇਜ ਵੀ ਸ਼ੇਅਰ ਕਰਾਂਗੇ। ਹਾਂ, ਹੁਣ ਤਾਂ 3.5 ਮਹੀਨੇ ਬਾਅਦ ਸਾਨੂੰ ਵੀ ਇਥੋਂ ਦੀ ਮਰਿਆਦਾ ਭੁੱਲੀ ਹੋਈ ਸੀ ਕਿ ਕਿਵੇਂ ਬਹਿਣਾ, ਅਣਜਾਣ ਜਿਹਾ ਲੱਗਣ ਦਿਆ ਸਾਰਾ ਕੁਝ। ਬਹੁਤ ਬਹੁਤ ਸ਼ੁਕਰੀਆ ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਅੱਜ ਦਾ ਇਹ
ਸਾਰਾ ਸਮੁੱਚਾ ਪ੍ਰੋਗਰਾਮ ਹੈ ਉਹ ਪਸੰਦ ਆਇਆ ਹੋਵੇਗਾ। ਸੋ ਇੱਥੇ ਲੈਣੇ ਤੁਹਾਡੇ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਦਰਸ਼ਨ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।